बचपन दी गल्लां कि हुण ते चौल न्याज शक्करपारे मिठाई किसी नूं कहिए ना कि आ फड़ के खा लिया ते ओह आंदा मैनूं प्लेट च पा के दो या छापर च पा दे किसी भांडे च पा के तू ते मेरे हत्थ च बनाण डे ते मेरे बचपन इस तरह दा गुजरिया कि न्याज होनी ते मैं मेरे नाल मेरे साथियां ने ਜਿਹੜੀਆਂ ਬੱਚੀਆਂ ਨੇ ਦੁਪੱਟੇ ਲਏ ਹੋਣੇ ਉਹਨਾਂ ਦੁਪੱਟੇ ਦੀ ਝੋਲੀ ਕਰ ਦੇਣੀ ਦੇ ਚਾਚਾ ਮੈਨੂੰ ਵੀ ਚੌਲ ਉਹ ਚੌਲ ਵਿੱਚ ਤੇ ਜੇ ਸਾਡੀ ਝੋਲੀ ਹੋਣੀ ਹੁਣ ਦੇ ਚੌਲ ਕੋਈ ਪਤਾ ਨਹੀਂ ਜਨਾਬ ਕਿ ਇਹਦੇ ਵਿੱਚ ਥਿੰਦਾ ਲੱਗਣ ਡਿਆ ਕਿ ਨਹੀਂ ਲੱਗਣ ਡਿਆ ਉਹ ਵੀ ਹੁੰਦਾ ਮੇਰੇ ਭਰਾ ਦੇ ਵੀ ਪਾ ਦੇ ਮੇਰੇ ਭਰਾ ਹਾਂ ਮੇਰੇ ਭਰਾ ਦੇ ਵੀ ਵਿੱਚ ਪਾ ਦੇ ਉਹ ਵੀ ਦੱਸ ਦੇ ਅੱਛਾ ਅੱਛਾ ਮੇਰੇ ਭਰਾ ਦੇ ਵੀ ਮੇਰੇ ਭੈਣ ਦੇ ਮੇਰੀ ਭੈਣ ਦੇ ਵੀ ਪਾ ਦੇਂ ਆ ਮੇਰੀ ਅੰਮਾ ਵੀ ਘਰੋਂ ਆਂਦੀ ਵੀ ਮੇਰੇ ਉਹਦੇ ਪਾ ਦੇ ਤੇ ਫਿਰ ਦੇਣ ਵਾਲੇ ਨੇ ਇਨਕਾਰ ਨਾ ਕਰਨਾ ਤੇ ਲੈਣ ਵਾਲੇ ਨੇ ਖੁੱਲ ਦਿਲ ਕਰਕੇ ਮੰਗਣਾ ਕੈਸਾ ਦੌਰ ਤੇ ਕੈਸਾ ਦੂਸਰਾ ਭਾਈ ਮਤਿਆਦ ਉਹ ਟਾਰਿਆਂ ਦੇ ਵਿੱਚ ਜਿਹੜੀਆਂ ਚਿੜੀਆਂ ਫਾ ਕੇ ਫੜਦੇ ਰਹੇ ਹਾਂ ਬੰਦ ਕਰਕੇ ਫਿਰ ਜ਼ਿਬਾ ਕਰਨੀ ਤਕਬੀਰ ਵੀ ਨਹੀਂ ਪਤਾ ਨਹੀਂ ਪੜਦੇ ਆਉਂਦੀ ਨਹੀਂ ਸਿੱਧੇ ਸਾਦੇ ਇਸ ਤਰ੍ਹਾਂ ਹੀ ਪਕਾ ਕੇ ਖਾ ਸਿੱਧੇ ਸਾਦੇ ਦੌਰ ਤੇ ਮਜ਼ਾ ਬੜਾ ਆਉਣਾ ਮਜ਼ਾ ਬੜਾ ਹੀ ਫਿਰ ਬਾਂਦਰ ਕਿੱਲੇ ਦਾ ਪਤਾ ਉਹ ਵਾਹ ਬੇ ਵਾਹ ਉਹ ਜੁੱਤੀਆਂ ਵੀ ਖਾ ਲੈਣੀਆਂ ਉਸ ਦੌਰ 'ਚ ਤੇ ਪਤਾ ਵੀ ਨਾ ਲੱਗਣਾ ਕਿ ਯਾਰ ਜੁੱਤੀ ਮਾਰੀ ਹੁਣ ਤੇ ਕਿਸੇ ਨੂੰ ਕੋਈ ਇੰਜ ਕਰਕੇ ਵੇਖੇ ਨਾ ਜਰਾ ਤੂੰ ਮੇਰੇ ਵੱਲ ਭੈਣਾ ਵੇਖਿਆ ਤੈਨੂੰ ਤੇ ਮੈਂ ਛੱਡਣਾ ਚੱਲ ਵੇ ਥਾਣੇ ਚੱਲੀਏ ਤੇ ਰਲ ਕੇ ਮਤਲਬ ਜਿਹਨੂੰ ਪੁੱਟਣਾ ਹੁੰਦਾ ਸੀ ਨਾ ਆਹੋ ਜਿਹੜਾ ਹਾਰਦਾ ਜਾਂਦੇ ਰਹੇ ਨੇ ਜਿਹੜਾ ਹਾਰਦਾ ਹੈ ਹਾਂ ਮੁੰਡੇ ਰਲ ਜਾਂਦੇ ਰਹੇ ਨੇ ਤੇ ਉਹਨੂੰ ਫਿਰ ਜਿਹੜਾ ਨਾ ਬੜੀ ਚੰਗੀ ਜੁੱਤੀ ਫੇਰ ਬੜੀ ਭਾਈ ਸਾਹਿਬ ਥੱਕ ਨਹੀਂ ਗਏ ਤੁਸੀਂ ਕੈਮਰਾ ਫੜ ਕੇ ਅੱਛਾ ਬਿਲਕੁਲ ਬਿਲਕੁਲ ਬੜਾ ਕਮਾਲ ਤੇ ਖੇਡਣ ਵਾਸਤੇ ਜੀ ਕੋਈ ਚੀਜ਼ ਇਹ ਜੀ ਗੁਲਫਾਮ ਭਾਈ ਵੀ ਲੱਗੇ ਨੇ ਕੰਮ ਕਰਨ ਜਿਹੜੀ ਕਿ ਦਰੇਕਾਂ ਤੋਂ ਬੀਜ ਲਾ ਕੇ ਨਾ ਦਰੇਕਾਂ ਤੋਂ ਬੀਜ ਲਾ ਕੇ ਤੇ ਉਹ ਹੀ ਕੁੱਤੀ 'ਚ ਖੇਡਣੇ ਸ਼ੁਰੂ ਕਰਦੇ ਨੇ ਤੇ ਜਨਾਬ ਸਾਡੀ ਦਿਹਾੜੀ ਲੰਘ ਜਾਣੀ ਉਹਨਾਂ ਨੂੰ ਕੀ ਪੀਆਂ ਨੂੰ ਕਹਿੰਦੇ ਉਹਨਾਂ ਨੂੰ ਮੈਂ ਤੇ ਤਰਕੋਨੇ ਹਨ ਨਹੀਂ ਤਰਕੋਨੇ ਹਨ ਹੋੜੇ ਉਹ ਅੱਛਾ ਤੇ ਉਹ ਜਿਹੜੇ ਮਤਲਬ ਗਲੇਲੇ ਮਿੱਟੀ ਦੇ ਪੈਣਾ ਕਈ ਵਾਰੀ ਲੜਦੀ ਪੈਣਾ ਗਲੇਲੇ ਬਣਾ ਕੇ ਉਹਨਾਂ ਨਾਲ ਵੀ ਖੇਡ ਲੈਂਦੇ ਰਹੇ ਮਿੱਟੀ ਦੇ ਗਲੇਲੇ ਕੋਈ ਸੌਦਾ ਲੈਣ ਨਹੀਂ ਜਾਣਾ ਅੱਬੇ ਨੂੰ ਯਾਨੀ ਕਿ 0 ਰੁਪਏ ਦੀ ਇਨਵੈਸਟਮੈਂਟ ਹੁੰਦੀ ਰਹੀ ਹੈ ਖੇਡ ਦੇ ਬਿਲਕੁਲ ਇੰਨੀ ਪਰ ਕੋਈ ਪੈਸਾ ਖਰਚ ਨਹੀਂ ਹੁੰਦਾ ਦੇਖਿਆ ਜੀ ਉਹ ਜਿੱਦੂ ਇੱਕ ਨੂੰ ਨਹੀਂ ਬਣਾਉਂਦੇ ਤੋਂ ਇੰਜ ਕਰਦਾ ਸੀ ਵੀ ਢਾਟੂ ਛੱਡਦਾ ਸੀ ਖਿਡਾਉਣਾ ਤੇ ਨਹੀਂ ਤੇ ਖੇਡ ਅੱਛਾ ਸਾਨੂੰ ਵੀ ਖਿਡਾਉਣੇ ਤੇ ਖੇਡ ਮਚਾਓ ਸਾਨੂੰ ਵੀ ਖਿਡਾਉਣੇ ਤੇ ਖੇਡ ਮਚਾਓ ਬਾਕੀ ਸਹੀ ਗੱਲ ਕਿਸੇ ਨੂੰ ਨਹੀਂ ਉਹ ਕੋਠੇ ਬਣਾਣੇ ਫਿਰ ਢਾਹ ਕੇ ਵੀ ਆਉਣਾ ਵੀ ਕੋਈ ਮਾਲ ਨਾ ਲੇ ਅੱਛਾ ਜੀ ਇੱਕ ਹੋਰ ਚੀਜ਼ ਦਾ ਮੇਰੇ ਜ਼ਿਹਨ 'ਚ ਆਈ ਹੈ ਕਿਸੇ ਬੰਦੇ ਨੇ ਬਾਹਰ ਦੋਸਤਾਂ 'ਚ ਬਹਿ ਕੇ ਕੁੱਜੀ ਪਕਾ ਕੇ ਖਾਧੀ ਹੋਏ ਖਾਂਦੇ ਰਹੇ ਅਸੀਂ ਕੁਝੀਆਂ ਪਕਾ ਕੇ ਖਾਂਦੇ ਰਹੇ ਕੁੱਜੀ ਕਿਸੇ ਨੇ ਮਰਚਾਂ ਲੈ ਆਉਣੀਆਂ ਨੇ ਕਿਸੇ ਨੇ ਚੌਲ ਲੈਣੇ ਕਿਸੇ ਬਾਲਣ ਜਿਹਦੇ ਕੋਲ ਕੋਈ ਨਹੀਂ ਨਾ ਹੁੰਦਾ ਉਹ ਛਿਲਣਾ ਇਕੱਠੀਆਂ ਕਰ ਲੈਂਦਾ ਹੁੰਦਾ ਜਾਂ ਗੰਨਿਆਂ ਦੀਆਂ ਗੰਨੇ ਗਲੀਆਂ ਚੂਕ ਕੇ ਖਿਲਾਰੇ ਹੋਣੇ ਉਹਨੇ ਛਿਲਣਾ ਕੜੇ ਉਹਨੇ ਕਹਿਣਾ ਮੇਰੀਆਂ ਛਿਲਣਾ ਇੱਕ ਨੇ ਕਹਿਣਾ ਮੇਰੇ ਚੌਲ ਦੂਜੇ ਨੇ ਕਹਿਣਾ ਮੇਰੀਆਂ ਮਰਚਾਂ ਇੱਕ ਨੇ ਕਹਿਣਾ ਮੇਰਾ ਪਾਣੀ ਸਾਂਝੀ ਕੁੱਜੀ ਪਕਾਣੀ ਤੇ ਸਾਂਝਾ ਜਨਾਬ ਕਿਆ ਕਮਾਲ ਦੀ ਜ਼ਿੰਦਗੀ ਉਹਦੇ ਤੋਂ ਇਲਾਵਾ ਜਿਹੜਾ ਗੁੱਡੀ ਦਾ ਵਿਆਹ ਹੁੰਦਾ ਰਿਹਾ ਉਹ ਮੀਂਹ ਨਾ ਪੈਣਾ ਜਨਾਬ ਹਾਂ ਮੈਨੂੰ ਯਾਦ ਨਹੀਂ ਗੁੱਡੀ ਦਾ ਵਿਆਹ ਵੀ ਕਰਦੇ ਰਹੇ ਨੇ ਹਾਂਜੀ ਤੇ ਕਰਕੇ ਤੇ ਉਹਦੀ ਵੀ ਮਸਲ ਕਿ ਕੁੱਜੀ ਪਕਾਣੀ ਉਹਦੀ ਕੁੱਜੀ ਬਣ ਗਈ ਨਾ ਵੀਡੀਓ ਹਸੀਨ ਧੀਆਂ ਪੁੱਤਰਾਂ ਦਾ ਕੋਈ ਇਹਦਾ ਮਾਮਲਾ ਨਹੀਂ ਇਹ ਜਿਹੜਾ ਵਕਤ ਹੈ ਕਿਹੜੀ ਸਨ ਦਾ ਵਕਤ ਹੈ ਇਹ ਜੀ ਸਾਡੇ ਬਚਪਨ ਦੀਆਂ ਯਾਦਾਂ ਨੇ ਤੇ ਸਨ ਜਿਹੜਾ ਅੰਦਾਜ਼ਨ 2000 ਜਿਹੜਾ ਨਵਾਂ ਚੜਿਆ ਨਾ ਯਾਨੀ ਕਿ 1995 97 98 ਪਿਛਾ ਨੂੰ ਤੁਰ ਜੋ ਹਾਂ ਇਹਦੀ ਗੱਲ ਹਾਂ ਸਹੀ ਉਹਦੇ ਤੋਂ ਇਲਾਵਾ ਮਤਲਬ ਕਿ ਕੰਧਾਂ ਛੋਟੀਆਂ ਹੁੰਦੀਆਂ ਰਹੀਆਂ ਨੇ ਮਤਲਬ ਕਿ ਇਹ ਗਵਾਂਡ ਹੈ ਤੇ ਵਿੱਚ ਐਨੀ ਕੁ ਕੰਧ ਹੋਣੀ ਜ਼ਿਆਦਾ ਉੱਚੀ ਕੰਧ ਨਹੀਂ ਹੁੰਦੀ ਰਹੀ ਲੇਕਿਨ ਨਜ਼ਰਾਂ 'ਚ ਦਿਲ 'ਚ ਸ਼ਰਮਾ ਸਣ ਹਿਆ ਸਣ ਉਹਨਾਂ ਦੀਆਂ ਦੁਆਰਾਂ ਉੱਚੀਆਂ ਹਨ ਹਾਂ ਦੀਵਾਰਾਂ ਉੱਚੀਆਂ ਕੁੜੀਆਂ ਮੁੰਡੇ ਇਕੱਠੇ ਖੇਡਦੇ ਰਹੇ ਨੇ ਜਵਾਨ ਹੋਏ ਅੱਛਾ ਜੀ ਮੈਂ ਲੇਕਿਨ ਇਹ ਕਿ ਕੋਈ ਉਸ ਤਰ੍ਹਾਂ ਦੀ ਚਵਲ ਨਹੀਂ ਸੀ ਨਜ਼ਰਾਂ 'ਚ ਦਿਲ 'ਚ ਹਿਆ ਹੁੰਦੀ ਰਹੀ ਤੇ ਬੜਾ ਚੰਗਾ ਟਾਈਮ ਸੀ ਉਹ ਵਕਤ ਨਹੀਂ ਲੱਭਣਾ ਹੁਣ ਅੱਛਾ ਬਾਬੂ ਜੀ ਮੈਂ ਲਗਾ ਦੱਸਣ ਮੇਰੇ ਦਿਲ 'ਚ ਖਿਆਲ ਆਈ ਕਿ ਵੇਖਣਾ ਨਾ ਕਿ ਉਹ ਗਵਾਂਢੀ ਨੇ ਦਾਲ ਪੱਕੀ ਹੈ ਤੇ ਜੀ ਮਲਕ ਅਰਸ਼ਦ ਕਲਾਥ ਹਾਊਸ ਤੇ ਜਨਾਬ ਬਹਿ ਕੇ ਨੇ ਜਨਾਬ ਗੱਪਸ਼ਪ ਤੇ ਪੁਰਾਣੇ ਵਕਤ ਨੂੰ ਯਾਦ ਕਰ ਰਹੇ ਨੇ ਸਾਰੇ ਭਾਈ ਠੀਕ ਹੈ ਜੀ 1995 ਦਾ ਵਕਤ ਉਹਦੇ ਤੋਂ ਪਹਿਲਾਂ ਦਾ ਵਕਤ ਤੇ ਕਿਆ ਸੋਹਣਾ ਤੇ ਵੇਖੋ ਗੱਪਾਂ ਛੱਪਾਂ ਲੱਗਣ ਦੀਆਂ ਨੇ ਇੰਜੋਏ ਹੋਣ ਡਿਆ ਦਾ ਜੀ ਪਿੰਡ 'ਚ ਵਿਆਹ ਸ਼ਾਦੀ ਆ ਜਾਣੀ ਹੈ ਹਾਈ ਸਾਹਿਬ ਵੀ ਵੀਡੀਓ ਬਣਾ ਰਹੇ ਨੇ ਨਾਲ ਸਾਰੇ ਮੁੰਡੇ ਇਕੱਠੇ ਹੋਏ ਨੇ ਮੰਜੀਆਂ ਬਿਸਤਰੇ ਇਕੱਠੇ ਕਿਵੇਂ ਲੈਣੇ ਬਿਲਕੁਲ ਜੀ ਫਿਰ ਜਿਹੜੇ ਬਰਾਦਰੀ ਵਾਲੇ ਨੇ ਪਿੰਡ ਵਾਲੇ ਨੇ ਉਹਨੇ ਕੀ ਜਾਣਾ ਦੁੱਧ ਇਕੱਠਾ ਕਰਕੇ ਉਹਦੇ ਘਰ ਦੇ ਆਣਾ ਯਾਰ ਤੇਰਾ ਟਾਈਮ ਹੈ ਕੱਢ ਤੂੰ ਬਗੈਰ ਮੰਗਿਆ ਤੇਰੇ ਮਹਿਮਾਨ ਆਣੇ ਬਗੈਰ ਮੰਗਿਆ ਬਗੈਰ ਕਿਸੇ ਮੁਆਵਜ਼ੇ ਤੋਂ ਹਾਂ ਉਹਦੇ ਤੋਂ ਇਲਾਵਾ ਕੀ ਕਰਨਾ ਪਰੌਣੇ ਆਪਣੇ ਘਰਾਂ 'ਚ ਲਾਏ ਨੇ ਬੈਠ ਕੇ ਸਵਾਲਣ ਲਈ ਲੈ ਇਹਨੇ ਆਖਣਾ 5 ਪਰੌਣੇ ਮੈਨੂੰ ਦੇਖ ਲਓ ਜਿਹੜੇ ਬਹੁਤੇ ਵੀਆਈਪੀ ਨੇ ਇਹ ਸਾਡੀ ਬੈਠ ਕੇ ਸੌਣਗੇ ਉਹਦੇ ਤੋਂ ਇਲਾਵਾ ਜਿਹੜਾ ਸਾਬੇ ਸੀ ਹੁੰਦਾ ਰਿਹਾ ਉਹ ਜਾਂਦਾ ਰਿਹਾ ਉਹਨੂੰ ਕਹਿੰਦਾ ਯਾਰ ਤੇਰਾ ਮਾੜਾ ਟਾਈਮ ਮੈਂ ਪੈਸੇ ਦੇ ਜਾਂਦਾ ਰਿਹਾ ਕਿ ਆਪਣੀ ਜ਼ਰੂਰਤ ਜਿਹੜੀ ਆ ਪੂਰੀ ਕਰ ਹੈ ਸਹੀ ਗੱਲ ਇਸ ਤਰ੍ਹਾਂ ਦੇ ਲੋਕ ਸਨ ਕਿ ਇੱਕ ਦੂਸਰੇ ਦਾ ਅਹਿਸਾਸ ਸੀ ਤੇ ਸਾਡਾ ਬਚਪਨ ਬੜਾ ਅੱਛਾ ਹੈ ਜੀ ਸਾਡਾ ਬਚਪਨ ਬੜਾ ਅੱਛਾ ਹੈ ਇਹ ਵੇਖਦੇ ਟਾਈਮ ਚੇਂਜ ਹੋ ਗਿਆ
ਜਿਉਂ ਦਾ ਮੋਬਾਈਲ ਆਇਆ ਹੈ, ਹਾਂਜੀ ਤੇ ਮੈਂ ਕਹਿੰਦਾ ਕਿ ਅਹਿਸਾਸ ਵੀ ਖਤਮ ਹੋ ਗਏ, ਹਿਆ ਵੀ ਖਤਮ ਹੋ ਗਈ, ਕਿਸੇ ਕੋਲ ਬਹਿਣ ਦਾ ਟਾਈਮ ਕਿਸੇ ਨਹੀਂ, ਕੋਲ ਬਹਿਣ ਦਾ ਟਾਈਮ ਗਮ ਵੰਡਣ ਦਾ ਟਾਈਮ ਨਹੀਂ ਕਿਸੇ ਕੋਲ। ਹਾਂ ਤੇ ਵੇਖਦੇ ਟਾਈਮ ਚੇਂਜ ਹੋ ਗਿਆ। ਅੱਲਾਹ ਸਾਨੂੰ ਸਭ ਨੂੰ ਹਦਾਇਤ ਦੇ ਆਮੀਨ। ਅੱਲਾਹ ਸਾਡੇ ਹਾਲ ਤੇ ਰਹਿਮ ਰੱਖੇ। ਆਮੀਨ ਯਾ ਰੱਬੁਲ ਆਲਮੀਨ।